पंजाब रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਤੇ ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ ਹੈ। ਸੂਬੇ ਦਾ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋ ਜੇ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿੱਡੀ, ਸਤਨਾਮ ਸਿੰਘ ਗਿਆਓ ਸਾਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ, ਦਲਵੀਰ ਸਿੰਘ ਗਿਆਓ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕਾਂਗਰਸ ਦੀ। ਤੇ ਜਿਹੜਾ ਅਰੁਣਾਚਲ ਆ, ਉਹ ਉੱਥੇ ਕਾਂਗਰਸ ਦੀ ਜਿਹੜੀ ਸੂਬੇਦਾਰੀ ਸੀਗੀ ਉਸ ਤੋਂ ਹੱਥ ਖੁੱਸ ਗਈ ਹੈ ਜੀ। ਇਹ 10 ਮਹੀਨਿਆਂ ਦੇ ਵਿੱਚ ਦੂਸਰਾ ਵੱਡਾ ਝਟਕਾ ਜਿਹੜਾ ਜੀ ਉਹ ਕਾਂਗਰਸ ਨੂੰ ਲੱਗਿਆ। ਉਹ ਵੀ ਉਸ ਟਾਈਮ ਦੇ ਉੱਤੇ ਜਦੋਂ ਕਿ ਕੁਝ ਸੂਬਿਆਂ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਜੱਦੋਜਹਿਦ ਕਰ ਰਹੀ ਆ ਆਪਣੀ ਹੋਂਦ ਬਰਕਰਾਰ ਰੱਖਣ ਦੇ ਵਾਸਤੇ। ਇਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ, ਇਹਦੇ ਵਿੱਚ ਉੱਤਰ ਪ੍ਰਦੇਸ਼ ਵੀ ਸ਼ਾਮਲ ਆ ਜੀ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਜੇ ਜਿਹੜਾ ਹੁਣੇ ਰਾਜਸੀ ਉਥਲ ਪੁਥਲ ਹੋ ਕੇ ਹਟਿਆ, ਉਹਦੇ ਵਿੱਚ ਸੱਤਾ ਜਿਹੜੀ ਉਹ ਕਾਂਗਰਸ ਦੇ ਹੱਥ ਆ ਗਈ ਸੀ, ਪਰ ਹੁਣ ਮੁੜ ਕੇ ਫੇਰ ਨਿਕਲ ਗਈ ਹੈ ਜੀ। ਐਤਕੀ ਦਾ ਡਰਾਮਾ ਵੱਡਾ ਹੋ ਗਿਆ। ਮੁੱਖ ਮੰਤਰੀ ਜਿਹੜੇ ਪੇਮਾ ਖਾਂਡੂ ਨੇ, ਉਹਨਾਂ ਦੀ ਅਗਵਾਈ ਦੇ ਵਿੱਚ 43 ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਪੀਪਲਜ਼ ਪਾਰਟੀ ਆਫ ਅਰੁਣਾਚਲ ਪ੍ਰਦੇਸ਼ PPA ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਗਏ ਨੇ। ਰਾਜ ਵਿਧਾਨ ਸਭਾ ਦੇ ਸੂਤਰ ਜਿਹੜੇ ਦੱਸਦੇ ਨੇ ਕਿ ਖਾਂਡੂ ਨੇ ਵਿਧਾਨ ਸਭਾ ਸਪੀਕਰ ਤੇਨਜਿੰਗ ਨੋਰਬੂ ਥੋਨਡੋਕ ਅੱਗੇ 42 ਕਾਂਗਰਸੀ ਵਿਧਾਇਕਾਂ ਦੀ ਪਰੇਡ ਕਰਾਈ, ਜਿਸ ਦੇ ਬਾਅਦ PPA ਵਿੱਚ ਇਹਨਾਂ ਵਿਧਾਇਕਾਂ ਦੇ ਸ਼ਾਮਲ ਹੋਣ ਨੂੰ ਸਵੀਕਾਰ ਕਰ ਲਿਆ ਗਿਆ। ਕਾਂਗਰਸ ਕੋਲੇ ਹੁਣ ਇੱਕ ਵਿਧਾਇਕ ਨਬਾਮ ਤੁਕੀ ਬਚਿਆ। ਔਰ ਇਹ ਨਵੇਂ ਘਟਨਾਕ੍ਰਮ ਤੋਂ ਬਾਅਦ ਹੁਣ ਪੂਰਬ ਉੱਤਰ ਵਿੱਚ ਮਨੀਪੁਰ, ਮੇਘਾਲਿਆ ਤੇ ਮਿਜ਼ੋਰਮ ਦੇ ਵਿੱਚ ਹੀ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ ਉਹ ਰਹਿ ਗਈ ਆ। ਅਰੁਣਾਚਲ ਦੇ ਇਸ ਘਟਨਾਕ੍ਰਮ ਨੇ ਹਰਿਆਣੇ ਦੇ ਵਿੱਚ 1980 'ਚ ਆਇਆ ਰਾਮ ਗਿਆ ਰਾਮ ਦੀ ਯਾਦ ਜਿਹੜੀ ਤਾਜ਼ਾ ਕਰਾਈ। ਉਦੋਂ ਭਜਨ ਲਾਲ ਜਨਤਾ ਪਾਰਟੀ ਸਰਕਾਰ ਦੀ ਅਗਵਾਈ ਕਰ ਰਹੇ ਸੀ ਔਰ ਉਹਨਾਂ ਜਨਤਾ ਪਾਰਟੀ ਤੋਂ ਬਗਾਵਤ ਕਰਕੇ ਸਾਰੇ ਵਿਧਾਇਕਾਂ ਦੇ ਨਾਲ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ। ਔਰ ਉਸ ਸਮੇਂ ਇੰਦਰਾ ਗਾਂਧੀ ਦੀ ਦੇਸ਼ ਦੀ ਸੱਤਾ ਦੇ ਵਿੱਚ ਵਾਪਸੀ ਹੋਈ ਸੀਗੀ। ਭਾਵ ਕਿ ਜਿਹੜੇ ਲੋਕ ਇੱਦਾਂ ਪੂਰੇ ਦੇ ਪੂਰੇ ਚਲੇ ਜਾਂਦੇ ਨੇ, ਉਹਨਾਂ ਦੇ ਆਈਡੀਅਲ ਕਾਂਗਰਸ ਦੇ ਅਹਿਮ ਨੇਤਾ ਭਜਨ ਲਾਲ ਹੁਰੀ ਹੀ ਨੇ ਜੀ। ਭਾਵ ਕਿ ਇਹਦੀ ਸ਼ੁਰੂਆਤ ਵੀ ਜਿਹੜੀ ਜੀ ਉਹ ਕਾਂਗਰਸ ਵਾਲਿਆਂ ਨੇ ਕੀਤੀ ਸੀ ਤੇ ਹੁਣ ਭੁਗਤਣਾ ਉਹਨਾਂ ਨੂੰ ਅਰੁਣਾਚਲ ਦੇ ਵਿੱਚ ਜਿਹੜਾ ਜੀ ਉਹ ਪੈ ਗਿਆ। ਹੌਲੀ ਹੌਲੀ ਤੁਸੀਂ ਲਾ ਕੇ ਕਹੋ ਕਾਂਗਰਸ ਦਾ ਸਫਾਇਆ ਜਿਹੜਾ ਜੀ ਉਹ ਸੂਬਿਆਂ ਦੇ ਵਿੱਚੋਂ ਨਿਰੰਤਰ ਜਾਰੀ ਹੈ ਜੀ। ਤੇ ਅਗਲੀ ਆਪਾਂ ਗੱਲ ਕਰਦੇ ਜੀ ਛਪਾਰ ਦੇ ਮੇਲੇ ਦੀ। ਕਹਿੰਦੇ ਇਹਨਾਂ ਮੇਲਿਆਂ ਦੇ ਵਿੱਚ ਜਿਹੜੀਆਂ ਹੁਣ ਸਿਆਸੀ ਕਾਨਫਰੰਸਾਂ ਬਹੁਤ ਲੱਗਦੀਆਂ, ਇਸ ਦੇ ਵਿੱਚ ਦੂਸ਼ਣਬਾਜ਼ੀ ਭਰੀ ਰਹੀ। ਇਹ ਮੇਲਾ ਪੁਰਾਤਨ ਮੇਲਾ ਹੈ ਜੀ। ਵੈਸੇ ਤਾਂ ਇੱਥੇ ਗੁੱਗਾ ਪੂਜਣ ਜਾਂਦੇ ਨੇ ਲੋਕ, ਪਰ ਕਿਉਂਕਿ ਮਾਲਵੇ ਦੇ ਇਹ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹ ਫਿਰ ਲਾਹਾ ਵੀ ਲੈਂਦੀਆਂ ਇੱਥੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਦਾ। ਔਰ ਜਿਹੜੀਆਂ ਕਿਉਂਕਿ ਚੋਣਾਂ ਆ ਰਹੀਆਂ ਨੇ, ਚੋਣਾਂ ਕਰਕੇ ਇਸ ਵਾਰੀ ਜਿਹੜੀ ਸੀਗੀ ਜੀ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਜਿਹੜੀ ਸੀ ਉਹ ਜ਼ਿਆਦਾ ਭਾਰੂ ਰਹੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀਆਂ ਦੀ ਕਾਨਫਰੰਸ ਦੇ ਵਿੱਚ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੀਆਂ ਨੇ ਉਹ ਪੰਜਾਬ ਵਿਰੋਧੀ ਪਾਰਟੀਆਂ ਨੇ ਤੇ ਇਹਨਾਂ ਦਾ ਸਾਇਆ ਵੀ ਜਿਹੜਾ ਜੀ ਉਹ ਪਰਛਾਵਾਂ ਵੀ ਜਿਹੜਾ ਉਹ ਸੂਬੇ ਦੇ ਉੱਤੇ ਚੰਗਾ ਨਹੀਂ ਹੋਊਗਾ, ਇਹਨਾਂ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜਾ ਇਹ ਇਕੱਠ ਸੀਗਾ ਜੀ, ਇਹਨੂੰ ਸੰਬੋਧਨ ਕਰਦਿਆਂ ਹੋਇਆ ਮੁੱਖ ਮੰਤਰੀ ਨੇ ਇਹ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਦੇ ਲਈ ਤੇ ਲੋਕਾਂ ਦੇ ਵਾਸਤੇ ਹਾਨੀਕਾਰਕ ਨੇ ਔਰ ਇਹਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਸੂਬੇ ਦੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਹੈ। ਦੂਜੇ ਪਾਸੇ ਕਾਂਗਰਸ ਦੀ ਜਿਹੜੀ ਸੀਗੀ ਜੀ ਰੈਲੀ, ਉਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰਨਾਟਕ ਤੇ ਤਾਮਿਲਨਾਡੂ 'ਚ ਕਾਵੇਰੀ ਦੇ ਝਗੜੇ ਉੱਤੇ ਹੋਏ ਦੰਗਿਆਂ ਦਾ ਜ਼ਿਕਰ ਕਰਦਿਆਂ SYL ਨੂੰ ਲੈ ਕੇ ਚੇਤਾਵਨੀ ਦਿੱਤੀ। ਉਹਨਾਂ ਨੇ ਇੱਕ ਵਾਰੀ ਫੇਰ ਦੁਹਰਾਇਆ ਕਿ ਆਪਣਾ ਫੈਸਲਾ ਲੈਣ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਜ਼ਮੀਨੀ ਹਕੀਕਤਾਂ ਉੱਤੇ ਵਿਚਾਰ ਜਿਹੜਾ ਜੀ ਕਰਨਾ ਚਾਹੀਦਾ, ਕਿਉਂਕਿ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਕੁਝ ਬਦਲ ਚੁੱਕਾ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਜ਼ਿਆਦਾ ਸਮਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਹੀ ਜਿਹੜੀ ਸੀ ਉਹ ਸੂਈ ਰੱਖ ਛੱਡੀ। ਔਰ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਇਕੱਠ ਸੀਗਾ ਜੀ ਉਹਦੇ ਵਿੱਚ ਜਿਹੜਾ ਜੀ ਬੋਲਦਿਆਂ ਹੋਇਆਂ ਪੰਜਾਬ ਪ੍ਰਦੇਸ਼ ਦੇ ਜਿਹੜੇ ਇੰਚਾਰਜ ਨੇ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਅੱਜ ਦਾ ਇਕੱਠ ਜਿਹੜਾ ਦੱਸਦਾ ਹੈ ਕਿ 2017 ਦੇ ਵਿੱਚ ਪਾਰਟੀ ਦੀ ਜਿੱਤ ਜਿਹੜੀ ਆ ਉਹ ਹੋਊਗੀ ਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਹਨਾਂ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ 100 ਤੋਂ ਜ਼ਿਆਦਾ ਸੀਟਾਂ ਜਿੱਤੂਗੀ ਤੇ ਇੱਕ ਪੰਜਾਬੀ ਹੀ ਮੁੱਖ ਮੰਤਰੀ ਜਿਹੜਾ ਜੀ ਉਹ ਬਣਾਇਆ ਜਾਊਗਾ। ਉਂਝ ਵੈਸੇ ਸਟੇਜਾਂ ਲਾਉਣ ਦੇ ਵਿੱਚ ਜਿਹੜੇ
ਕਾਮਰੇਡ ਸੀ ਉਹਨਾਂ ਨੇ ਵੀ ਜਿਹੜਾ ਜੀ ਕੋਸ਼ਿਸ਼ ਕੀਤੀ ਤੇ ਬਹੁਜਨ ਸਮਾਜ ਪਾਰਟੀ ਨੇ ਵੀ ਜਿਹੜੀ ਸੀਗੀ ਉਹ ਸਟੇਜ ਲਾਈ, ਪਰ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਬਹੁਤ ਜ਼ਿਆਦਾ ਰਸ਼ ਨਹੀਂ ਸੀਗਾ। ਬਹੁਤਾ ਰਸ਼ ਜਿਹੜਾ ਸੀਗਾ ਜੀ ਉਹ ਤਿੰਨ ਪਾਰਟੀਆਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਜੀ ਉਹਨਾਂ ਦੀਆਂ ਸਟੇਜਾਂ ਤੋਂ ਮਿਲਿਆ ਦੇਖਣ ਨੂੰ। ਜੀ, ਤੇ ਅੱਗੇ ਆਪਾਂ ਨੌਕਰੀ ਘੁਟਾਲੇ ਦੀ ਗੱਲ ਕਰਦੇ ਰਹੇ ਹਾਂ ਕਾਫੀ ਮਹੀਨਿਆਂ ਤੋਂ। ਨੌਕਰੀ ਘੁਟਾਲੇ ਵਿੱਚ ਡੱਡੀ ਦੀ ਵੀ ਕਾਫੀ ਆਪਾਂ ਗੱਲਬਾਤ ਕੀਤੀ ਆ, ਤੇ ਉਹ ਜ਼ਮਾਨਤ ਤੇ ਰਿਹਾ। ਬਿਲਕੁਲ ਜੀ, ਨੌਕਰੀ ਘੁਟਾਲੇ ਦੇ ਵਿੱਚ ਦੇਖੋ ਹੁਣ ਕੀ ਹੋਣਾ ਜੀ। ਜਿਹੜੇ ਨੌਕਰੀ ਘੁਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ, ਉਹ 70 ਦਿਨਾਂ ਤੋਂ ਬਾਅਦ ਜ਼ਮਾਨਤ ਤੇ ਜਿਹੜਾ ਜੀ ਜੇਲ੍ਹ ਚੋਂ ਰਿਹਾ ਹੋ ਗਿਆ। ਡੱਡੀ ਦੇ ਪੀਏ ਵਜੋਂ ਵਿਚਰ ਰਿਹਾ ਅਮਿਤ ਸਾਗਰ ਦੀ ਵੀ ਜ਼ਮਾਨਤ ਤੇ ਰਿਹਾਈ ਜਿਹੜੀ ਆ ਜੀ ਹੋ ਗਈ ਆ। ਇਹਦੇ ਦੌਰਾਨ ਪਨਸਪ ਨੌਕਰੀ ਘੁਟਾਲੇ ਦੇ ਵਿਵਾਦ 'ਚ ਘਿਰੇ 5 ਉਮੀਦਵਾਰਾਂ ਨੇ ਮੁੜ ਕੇ ਨੌਕਰੀ ਜੁਆਇਨ ਕਰ ਲਈ ਹੈ ਔਰ ਵਿਜੀਲੈਂਸ ਬਿਊਰੋ ਵੱਲੋਂ ਨੌਕਰੀ ਘੁਟਾਲੇ 'ਚ ਪਹਿਲੀ ਵਿਖਾਈ ਗਈ ਫੁਰਤੀ ਜਿਹੜੀ ਆ ਜੀ ਉਹ ਬਿਲਕੁਲ ਮੱਠੀ ਪੈ ਗਈ ਹੈ, ਖਤਮ ਹੋ ਗਈ ਹੈ। ਸਗੋਂ ਵਿਜੀਲੈਂਸ ਬਿਊਰੋ ਨੇ ਮਲੋਟ ਦੇ ਅਕਾਲੀ ਕੌਂਸਲਰ ਸ਼ਾਮ ਲਾਲ ਗੁਪਤਾ ਉਰਫ ਡੱਡੀ ਦੇ ਖਿਲਾਫ 2 FIR ਦਰਜ ਕੀਤੀਆਂ ਸੀਗੀਆਂ। ਉਹਨੂੰ 27 ਜੂਨ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਸੀਗਾ। 2 ਜੁਲਾਈ ਨੂੰ ਇਹਨੂੰ ਜੇਲ੍ਹ ਭੇਜਿਆ ਗਿਆ ਸੀਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਡੱਡੀ ਨੂੰ 7 ਸਤੰਬਰ ਤੇ 9 ਸਤੰਬਰ ਨੂੰ ਜ਼ਮਾਨਤ ਜਿਹੜੀ ਆ ਜੀ ਉਹ ਦਿੱਤੀ ਗਈ ਆ ਔਰ ਜੇਲ੍ਹ ਦੇ ਵਿੱਚੋਂ ਉਹਦੀ ਰਿਹਾਈ ਹੋ ਗਈ ਆ। ਡੱਡੀ ਦੇ ਪੀਏ ਵਜੋਂ ਜਿਹੜਾ ਜੀ ਅਮਿਤ ਸਾਗਰ ਜਿਹੜਾ ਸੀਗਾ ਜੀ ਉਹਦੀ ਵੀ ਜ਼ਮਾਨਤ ਹੋ ਗਈ ਆ। ਦੋਨੋਂ ਮਲੋਟ ਜਿਹੜੇ ਆ ਜੀ ਉਹ ਪਹੁੰਚ ਗਏ ਨੇ। ਇੰਸਪੈਕਟਰ ਭਰਤੀ ਹੋਏ ਤਲਵੰਡੀ ਸਾਬੋ ਦੇ ਭਾਜਪਾ ਆਗੂ ਦੇ ਮੁੰਡੇ ਹਨੀਸ਼ ਕੁਮਾਰ ਤੇ ਸ਼ੁਭਮ ਸਿੰਗਲਾ ਨੂੰ ਵੀ ਜ਼ਮਾਨਤ ਜਿਹੜੀ ਆ ਜੀ ਉਹ ਮਿਲ ਗਈ ਆ। ਔਰ ਉਧਰ ਜਿਵੇਂ ਤੁਹਾਨੂੰ ਦੱਸਿਆ ਜੀ ਕਿ ਪਨਸਪ ਦੇ ਜ਼ਿਲ੍ਹਾ ਮੈਨੇਜਰ ਜਿਹੜੇ ਵਨੀਤ ਕੁਮਾਰ ਨੇ ਦੱਸਿਆ ਕਿ ਪੜਤਾਲ ਦੇ ਚੱਲਦਿਆਂ 5 ਪਨਸਪ ਇੰਸਪੈਕਟਰਾਂ ਨੂੰ ਮੁੜ ਕੇ ਜੁਆਇਨ ਕਰ ਲਿਆ ਗਿਆ। ਇਹਨਾਂ ਇੰਸਪੈਕਟਰਾਂ ਨੂੰ ਅਦਾਲਤ 'ਚੋਂ ਜ਼ਮਾਨਤ ਜਿਹੜੀ ਆ ਜੀ ਉਹ ਮਿਲ ਗਈ ਆ। ਤੇ ਬਸ ਜੀ ਮੇਰਾ ਖਿਆਲ ਹੈਪੀ ਐਂਡਿੰਗ ਜਿਹੜੇ ਜਿਵੇਂ ਹਿੰਦੀ ਫਿਲਮਾਂ ਹੁੰਦੀਆਂ ਨੇ ਸੋ ਉਸ ਤਰੀਕੇ ਦੇ ਨਾਲ। ਔਰ ਹੁਣ ਕਿਹਨੇ ਪੁੱਛਣਾ ਪਛਾਉਣਾ ਜੀ ਕਿ ਕੋਈ ਨੌਕਰੀ ਘੁਟਾਲਾ ਹੋਇਆ ਸੀਗਾ ਤੇ ਉਹਦੇ ਵਿੱਚ ਕੀ ਹੋਇਆ ਸੀਗਾ, ਕਿਵੇਂ ਜਿਹੜਾ ਜੀ ਚਰਚਾ ਚੱਲਿਆ ਸੀਗਾ। ਜਦੋਂ ਜ਼ਮਾਨਤ ਮਿਲ ਗਈ ਆ ਤੇ ਉਸ ਤੋਂ ਬਾਅਦ ਕੇਸ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਜਾਣਾ ਇਹ ਤਾਂ ਦੱਸਣ ਦੀ ਲੋੜ ਨਹੀਂ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਸਰਕਾਰੀ ਭਾਂਡਿਆਂ ਦੀ, ਪਹਿਲਾਂ ਵੀ ਆਪਾਂ ਗੱਲ ਕੀਤੀ ਆ ਤੇ ਉਹ ਵੀ ਹੁਣ ਮਾਮਲਾ ਮੁੜ ਕੇ ਭਖਿਆ ਜੀ। ਇਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਭਾਂਡਿਆਂ ਦੀ ਖਰੀਦ ਦਾ ਵਿਵਾਦ ਜਿਹੜਾ ਜੀ ਉਹ ਚੱਲ ਰਿਹਾ। ਪੰਜਾਬ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੰਡੇ ਜਾਣ ਵਾਲੇ ਐਲੂਮੀਨੀਅਮ ਦੇ ਪਤੀਲੇ ਤੇ ਟੱਬ ਦੇ ਨਮੂਨੇ ਜਿਹੜੇ ਆ ਜੀ ਉਹ ਫੇਲ ਹੋ ਗਏ ਆ। ਪੰਚਾਇਤ ਵਿਭਾਗ ਨੇ ਨਮੂਨਿਆਂ ਦੇ ਫੇਲ ਹੋਣ ਦੇ ਬਾਵਜੂਦ 4 ਫਰਮਾਂ ਨੂੰ ਹੁਣ ਮੁੜ ਇੱਕ ਮੌਕਾ ਜਿਹੜਾ ਜੀ ਉਹ ਦਿੱਤਾ। ਭਾਂਡਿਆਂ ਦੀ ਖਰੀਦ ਦੇ ਵਾਸਤੇ ਬਣੀ ਕਮੇਟੀ ਦਾ ਇੱਕ ਮੈਂਬਰ ਛੁੱਟੀ ਤੇ ਚਲਾ ਗਿਆ ਔਰ ਇਸ ਖਰੀਦ ਕਮੇਟੀ ਦੀ ਮੀਟਿੰਗ 14 ਸਤੰਬਰ ਨੂੰ ਹੋਈ ਸੀ, ਜਿਹਦੇ ਵਿੱਚ ਪਤੀਲੇ ਤੇ ਟੱਬ ਦੇ ਨਮੂਨੇ ਫੇਲ ਹੋਣ ਦੀ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਸੀਗੀ ਜੀ। ਜਾਣਕਾਰੀ ਦੇ ਅਨੁਸਾਰ ਪੰਚਾਇਤ ਵਿਭਾਗ ਨੇ ਇੱਕ ਵਾਰ ਟੈਂਡਰ ਜਿਹੜੇ ਆ ਜੀ ਉਹ ਰੱਦ ਕਰਤੇ ਆ ਔਰ ਜਿਹੜੀ ਥੋੜੀ ਸੋਧ ਦੇ ਮਗਰੋਂ ਟੈਂਡਰ ਮੁੜ ਕੇ ਜਾਰੀ ਜਿਹੜੇ ਆ ਜੀ ਉਹ ਕੀਤੇ ਗਏ ਸੀਗੇ। 4 ਫਰਮਾਂ ਨੇ ਮੁੜ ਟੈਂਡਰ ਜਿਹੜੇ ਆ ਜੀ ਪਾਏ ਆ। ਇਹਨਾਂ ਦੇ ਵਿੱਚ ਉਹ ਫਰਮਾਂ ਵੀ ਸ਼ਾਮਲ ਆ ਜਿਸ ਤੋਂ ਭਾਂਡੇ ਲੈਣ ਦੇ ਵਾਸਤੇ ਸਰਕਾਰ ਕਾਹਲੀ ਆ। ਖਰੀਦ ਕਮੇਟੀ ਨੇ ਖਰੀਦੇ ਜਾਣ ਵਾਲੇ ਭਾਂਡਿਆਂ ਦੇ ਨਮੂਨੇ ਲੈ ਕੇ ਇਹਨਾਂ ਦੀ ਰਿਪੋਰਟ ਲੈਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਸੀਗਾ। ਨਮੂਨਿਆਂ ਦੀ ਜਾਂਚ ਚੰਡੀਗੜ੍ਹ ਦੀ ਸਿਟਕੋ ਲੈਬ ਤੋਂ ਕਰਵਾਈ ਗਈ ਸੀਗੀ ਜੀ ਔਰ ਸੂਤਰਾਂ ਨੇ ਇਹ ਵੀ ਦੱਸਿਆ ਜੀ ਕਿ ਐਲੂਮੀਨੀਅਮ ਦੇ ਭਾਂਡਿਆਂ ਦੇ ਵਿੱਚ ਜਿਹੜੇ ਪਤੀਲੇ ਤੇ ਟੱਬ ਸ਼ਾਮਲ ਨੇ ਜਿਹੜੇ ਫੇਲ ਹੋਏ ਨੇ ਔਰ ਇਹ ਜਿਹੜੇ ਭਾਂਡੇ ਨੇ ਜੀ IS ਕੋਡ ਜਿਹੜੇ ਸਟੈਂਡਰਡ ਦੇ ਮੰਗੇ ਗਏ ਸੀਗੇ, ਜਿਹੜੇ ਕਿ ਪੈਮਾਨੇ ਦੇ ਉੱਤੇ ਖਰੇ ਜਿਹੜੇ ਉਹ ਨਹੀਂ ਉਤਰੇ। ਅੰਦਾਜ਼ਨ ਟੱਬ ਦੀ ਕੀਮਤ ਜਿਹੜੀ ਆ ਜੀ 1000 ਰੁਪਇਆ ਤੇ ਪਤੀਲੇ ਦੀ ਕੀਮਤ ਕਰੀਬ 4000 ਰੁਪਏ ਜਿਹੜੀ ਆ ਉਹ ਰੱਖੀ ਗਈ ਆ ਔਰ ਸਰਕਾਰ ਨੇ ਭਾਂਡਿਆਂ ਦੀ ਇੱਕ ਕਿੱਟ ਦੀ ਕੀਮਤ 30,000 ਰੁਪਏ ਰੱਖੀ ਆ। 100 ਕਰੋੜ ਰੁਪਏ ਦੇ ਇਹ ਭਾਂਡੇ ਜਿਹੜੇ ਆ ਜੀ ਉਹ ਖਰੀਦੇ ਜਾਣੇ ਆ। ਇਹ ਪਿੰਡਾਂ ਨੂੰ ਜਿਹੜੇ ਆ ਜੀ ਮੁਫਤ ਵੰਡੇ ਜਾਣੇ ਆ। ਇਲੈਕਸ਼ਨਾਂ ਤੋਂ ਪਹਿਲਾਂ ਵੀ ਪਤੀਲੇ ਜਿਹੜੇ ਸੀਗੇ ਜੀ ਉਹ ਵੰਡੇ ਗਏ ਸੀਗੇ। ਹੁਣ ਇਹਦੇ ਵਿੱਚ ਕਈ ਜਿਹੜੇ ਭਾਂਡੇ ਨੇ ਹੋਰ ਉਹ ਸ਼ਾਮਲ ਕੀਤੇ ਗਏ ਨੇ ਤੇ ਇਹਨਾਂ ਦੇ ਉੱਤੇ ਨਿਰਸੰਦੇਹ ਜਿਹੜਾ ਜੀ ਰਾਜ ਨਹੀਂ ਸੇਵਾ ਤੇ ਫੋਟੋਆਂ ਵਗੈਰਾ ਜਿਹੜੀਆਂ ਜੀ ਲੀਡਰਾਂ ਦੀਆਂ ਉਹ ਵੀ ਲੱਗੀਆਂ ਹੋਈਆਂ ਹੋਣਗੀਆਂ। ਹਾਂ, ਉਂਝ ਜੇ ਮੈਡੀਕਲ ਤੌਰ ਦੇ ਉੱਤੇ ਦੇਖੀਏ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਐਲੂਮੀਨੀਅਮ ਦੇ ਭਾਂਡੇ ਆ ਉਹ ਬਹੁਤ ਖਤਰਨਾਕ ਹੈ, ਜਿਹੜੇ ਕੈਂਸਰ ਨੂੰ ਉਹ ਸੱਦਾ ਦਿੰਦੇ ਨੇ। ਪਰ ਕਿਉਂਕਿ ਇਹ ਜਿਹੜੀ ਸਰਕਾਰ ਵੰਡ ਰਹੀ ਆ, ਮੁਫਤ ਮਿਲਣੇ ਆ, ਇਸ ਕਰਕੇ ਕਿਸੇ ਨੇ ਨਾ ਤਾਂ ਕਰਨੀ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਰਟੀ ਫੰਡ ਦੇ ਵਿੱਚ। ਪਾਰਟੀ ਫੰਡ ਲੈਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਝੰਡੀ ਜੀ। ਇਹ
ਜਿਹੜੀ ਪੰਜਾਬ ਦੀ ਸੱਤਾਧਾਰੀ ਧਿਰ ਹੈ ਜੀ ਉਹਨੂੰ ਪਿਛਲੇ 5 ਸਾਲਾਂ ਦੇ ਦੌਰਾਨ ਸਭ ਤੋਂ ਜ਼ਿਆਦਾ ਚੋਣ ਫੰਡ ਜਿਹੜਾ ਜੀ ਉਹ ਹਾਸਲ ਹੋਇਆ। 2010 ਤੇ 11 ਤੋਂ ਔਰ 14 ਤੋਂ 15 ਦੇ ਦਰਮਿਆਨ ਹਾਕਮ ਪਾਰਟੀ ਨੂੰ ਕੋਈ 76 ਕਰੋੜ ਰੁਪਈਏ ਜਿਹੜੇ ਆ ਜੀ ਉਹ ਮਿਲੇ ਆ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ADR ਜਿਹੜੀ ਆ ਜੀ ਤੇ ਪੰਜਾਬ ਇਲੈਕਸ਼ਨ ਵਾਚ ਨੇ ਰਾਜਸੀ ਪਾਰਟੀ ਨੂੰ ਮਿਲੇ ਮਾਇਆ ਦੇ ਗੱਫਿਆਂ ਦੇ ਵੇਰਵੇ ਜਿਹੜੇ ਆ ਜੀ ਉਹ ਜਾਰੀ ਕੀਤੇ ਆ ਔਰ 3 ਕੁ ਸਾਲ ਪਹਿਲਾਂ ਹੋਣ ਦੇ ਵਿੱਚ ਆਈ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਫੰਡ ਲੈਣ ਵਾਲੇ ਮਾਮਲੇ ਦੇ ਉੱਤੇ ਉਹ ਘੱਟ ਨਹੀਂ ਗਈ ਜੀ। ਇਸ ਪਾਰਟੀ ਨੂੰ ਨੈਸ਼ਨਲ ਪੱਧਰ ਦੇ ਉੱਤੇ, ਕਿਉਂਕਿ ਅਕਾਲੀ ਦਲ ਜਿਹੜੀ ਆ ਜੀ ਉਹ ਰੀਜਨਲ ਪਾਰਟੀ ਆ, ਇੱਕ ਸੂਬੇ ਨਾਲ ਸੰਬੰਧਿਤ ਆ, ਇਹ ਪਾਰਟੀ ਨੈਸ਼ਨਲ ਆ, ਇਹਨੂੰ 110 ਕਰੋੜ ਰੁਪਈਏ ਜਿਹੜੇ ਆ ਜੀ ਉਹ ਹਾਸਲ ਹੋਏ ਆ ਔਰ ਪੰਜਾਬ ਦੇ ਵਿੱਚੋਂ ਜਿਹੜਾ ਜੀ ਇਸ ਪਾਰਟੀ ਨੂੰ ਕੋਈ 48 ਲੱਖ ਤੇ 29,000 ਰੁਪਈਏ ਦਾ ਫੰਡ ਜਿਹੜਾ ਜੀ ਉਹ ਮਿਲਿਆ ਔਰ ਇਹ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਕੋਈ 76 ਕਰੋੜ ਰੁਪਈਏ ਜਿਹੜੇ ਆ ਜੀ ਉਹ ਮਿਲੇ ਆ। 14-15 ਦੇ ਦੌਰਾਨ ਆਮ ਆਦਮੀ ਪਾਰਟੀ ਨੂੰ 55 ਕਰੋੜ ਤੇ 26 ਲੱਖ ਰੁਪਈਏ ਜਿਹੜੇ ਮਿਲੇ ਸੀ ਔਰ ਅਕਾਲੀ ਦਲ ਨੂੰ 11-12 ਦੇ ਦੌਰਾਨ 30 ਕਰੋੜ 76 ਲੱਖ ਰੁਪਈਏ ਮਿਲੇ ਸੀਗੇ। ਕੌਮੀ ਪੱਧਰ ਦੇ ਉੱਤੇ ਭਾਜਪਾ ਨੇ ਸਾਰੀਆਂ ਪਾਰਟੀਆਂ ਨੂੰ ਪਛਾੜਿਆ ਜੀ। ਭਾਜਪਾ ਨੂੰ 5 ਸਾਲਾਂ ਦੇ ਦੌਰਾਨ 2445 ਕਰੋੜ ਤੇ 87 ਲੱਖ ਰੁਪਈਏ ਜਿਹੜੇ ਆ ਮਿਲੇ ਆ। ਕਾਂਗਰਸ ਨੂੰ 2280 ਕਰੋੜ 43 ਲੱਖ ਰੁਪਈਏ ਜਿਹੜੇ ਆ ਉਹ ਮਿਲੇ ਆ। ਪਰਲਜ਼ ਗਰੁੱਪ ਦੀ ਮਾਲਕੀ ਵਾਲੇ ਗਿਆਨ ਸਾਗਰ ਮੈਡੀਕਲ ਕਾਲਜ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ 3 ਲੱਖ ਰੁਪਈਏ ਸਾਲ 14-15 ਦੇ ਦੌਰਾਨ ਦਿੱਤੇ ਗਏ। ਲੁਧਿਆਣੇ ਦੇ A1 ਸਾਈਕਲ ਦੇ ਮਾਲਕਾਂ ਵੱਲੋਂ ਕਿਸੇ ਵੀ ਸਿਆਸੀ ਧਿਰ ਨੂੰ ਨਾਰਾਜ਼ ਨਹੀਂ ਕੀਤਾ ਜਾਂਦਾ। ਇਸ ਘਰਾਣੇ ਨੇ ਭਾਜਪਾ, ਅਕਾਲੀ ਦਲ ਤੇ ਕਾਂਗਰਸ ਤਿੰਨਾਂ ਨੂੰ ਚੋਣ ਫੰਡ ਜਿਹੜਾ ਜੀ ਉਹ ਦਿੱਤਾ। ਅਕਾਲੀ ਦਲ ਦੇ ਵੱਡੇ ਦਾਨੀਆਂ ਦੇ ਵਿੱਚ ਸੱਤਿਆ ਇਲੈਕਟਰੋਲ ਟਰਸਟ ਨਵੀਂ ਦਿੱਲੀ ਨੇ ਵੱਖ-ਵੱਖ ਖਾਤਿਆਂ 'ਚੋਂ 4 ਕਰੋੜ ਰੁਪਈਏ ਦਿੱਤੇ ਆ। ਭਾਜਪਾ ਆਗੂ ਦੀ ਮਾਲਕੀ ਵਾਲੀ ਟ੍ਰਿਗ ਡਿਟੈਕਟਿਵ ਏਜੰਸੀ ਮੁੰਬਈ ਦੇ ਵੱਲੋਂ 1 ਕਰੋੜ ਰੁਪਈਆ, HBN ਅਲਾਈਡ ਐਂਡ ਡੇਅਰੀਜ਼ ਗਰੁੱਪ ਦੇ ਵੱਲੋਂ 50 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਜਿਹੜੇ ਦਾਨੀ ਨੇ ਜੀ, ਕਿਸੇ ਨੇ 15 ਲੱਖ 11 ਲੱਖ ਜਿਹੜਾ ਜੀ ਉਹ ਇਹਨਾਂ ਨੂੰ ਦਿੱਤਾ ਔਰ ਅਕਾਲੀ ਦਲ ਨੂੰ 237 ਜਿਹੜੇ ਨੇ ਫੰਡ ਦੇਣ ਵਾਲੇ ਉਹਨਾਂ ਤੋਂ ਪੰਜਾਬ ਤੇ ਚੰਡੀਗੜ੍ਹ ਤੋਂ 4 ਕਰੋੜ 54 ਲੱਖ ਰੁਪਈਏ ਮਿਲੇ। ਭਾਜਪਾ ਨੂੰ 55 ਲੋਕਾਂ ਨੇ ਤਕਰੀਬਨ 60 ਲੱਖ ਰੁਪਈਆ ਜਿਹੜਾ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਤੇ ਹਰਿਆਣੇ ਤੋਂ 107 ਲੋਕਾਂ ਨੇ 48 ਲੱਖ ਤੇ 29,000 ਰੁਪਈਆ ਜਿਹੜਾ ਜੀ ਉਹ ਦਿੱਤਾ। ਸੋ ਇਹ ਜਿਹੜੇ ਚੋਣ ਫੰਡ ਨੇ ਉਹ ਜਾਰੀ ਨੇ ਅਜੇ, ਕਿਉਂਕਿ ਹੁਣ ਜਿਹੜੀਆਂ ਇਲੈਕਸ਼ਨਸ ਆਉਣੀਆਂ ਨੇ। ਐਕਚੁਅਲੀ ਇਹਨਾਂ ਚੋਣ ਫੰਡ ਕਿਵੇਂ ਲਏ ਜਾਂਦੇ ਨੇ ਗਲ 'ਚ ਅੰਗੂਠਾ ਦੇ ਕੇ, ਇਹ ਜਿਹੜਾ ਜੀ ਸਾਰੇ ਜਾਣਦੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਲਏ ਜਾਂਦੇ ਨੇ ਔਰ ਜਿਹੜੀਆਂ ਇੰਡਸਟਰੀ ਵਾਲੇ ਨੇ ਜੀ ਉਹ ਫਿਰ ਆਪਣੇ ਕੰਮ ਵਗੈਰਾ ਕਿਵੇਂ ਕਢਾਉਂਦੇ ਨੇ ਫੰਡ ਤੋਂ ਬਾਅਦ, ਇਹ ਵੀ ਸਭ ਨੂੰ ਪਤਾ ਹੀ ਹੈ ਜੀ। ਜੀ ਬਿਲਕੁਲ। ਜਿਉਂ-ਜਿਉਂ ਚੋਣਾਂ ਲਾਗੇ ਆ ਰਹੀਆਂ, ਪੰਜਾਬ ਦੇ ਵਿੱਚ ਨਵੇਂ ਫਰੰਟ ਤੇ ਨਵੀਆਂ ਪਾਰਟੀਆਂ ਜਿਹੜੀਆਂ ਖੁੰਭ ਵਾਂਗ ਉੱਗ ਰਹੀਆਂ। ਬਿਲਕੁਲ ਜੀ, ਇਹ ਤਾਂ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਤੇ ਇੱਥੇ ਤਾਂ ਫਰੰਟੋ ਫਰੰਟੀ ਜਿਹੜਾ ਜੀ ਉਹ ਹੋਊਗਾ ਇਸ ਵਾਰੀ। ਜਿੰਨੇ ਇਹ ਫਰੰਟ ਖੜੇ ਹੋ ਰਹੇ ਨੇ, ਜਿੰਨੀਆਂ ਪਾਰਟੀਆਂ ਜਿਹੜੀਆਂ ਜੀ ਉਹ ਹੋਂਦ ਦੇ ਵਿੱਚ ਆ ਰਹੀਆਂ ਨੇ, ਉਂਝ ਵੈਸੇ ਇਹ ਪਾਰਟੀਆਂ ਮੁੜ ਕੇ ਚੋਣਾਂ ਤੋਂ ਬਾਅਦ ਕਦੀ ਨਹੀਂ ਜਿਹੜਾ ਜੀ ਉਹ ਦਿਸਦੀਆਂ ਹੁੰਦੀਆਂ। ਪੰਜਾਬ ਵਿਧਾਨ ਸਭਾ ਦੇ ਸਿਆਸੀ ਪਿੜ ਦੇ ਵਿੱਚ ਇੱਕ ਨਵੀਂ ਪਾਰਟੀ ਹੋਰ ਜਿਹੜੀ ਹੈ ਜੀ ਉਹ ਉੱਗੀ ਆ ਔਰ ਇਹਦਾ ਨਾਮ ਸਾਡੀ ਸੋਚ ਪਾਰਟੀ ਜਿਹੜਾ ਜੀ ਉਹ ਰੱਖਿਆ ਗਿਆ। ਇਹ ਪਾਰਟੀ ਪੰਜਾਬ ਦੇ ਸਾਬਕਾ ਅਧਿਕਾਰੀਆਂ ਤੇ ਵਪਾਰੀਆਂ ਵੱਲੋਂ ਬਣਾਈ ਗਈ ਹੈ। ਸਾਡੀ ਸੋਚ ਜਿਹੜੀ ਪਾਰਟੀ, ਇਹਦੇ ਪੰਜਾਬ ਦੇ ਪ੍ਰਧਾਨ ਬਣ ਗਏ ਨੇ ਅਮਰੀਕ ਸਿੰਘ, ਮੀਤ ਪ੍ਰਧਾਨ ਜਿਹੜਾ ਜੀ ਸਾਬਕਾ ਅਧਿਕਾਰੀ ਪ੍ਰੇਮ ਗਰਗ ਜਿਹੜਾ ਜੀ ਉਹ ਬਣ ਗਿਆ। ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਬਾਨੀ ਜਿਹੜੇ JP ਸ਼ਰਮਾ, ਉਹਨਾਂ ਨੂੰ ਖਜ਼ਾਨਚੀ ਬਣਾ ਦਿੱਤਾ ਗਿਆ। ਪ੍ਰੈਸ ਕਾਨਫਰੰਸ ਇਹਨਾਂ ਨੇ ਚੰਡੀਗੜ੍ਹ 'ਚ ਕੀਤੀ ਹੈ ਜੀ। ਇਹ ਕਿਹਾ ਕਿ 117 ਦੀਆਂ 17 ਵਿਧਾਨ ਸਭਾ ਹਲਕਿਆਂ ਤੋਂ ਉਹ ਚੋਣ ਲੜਨਗੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਦਿਖੀਆਂ ਸੀਗੀਆਂ, ਪਰ ਇਸ ਪਾਰਟੀ ਦੇ ਆਗੂਆਂ ਦੇ ਉੱਤੇ ਆਪਾ ਧਾਪੀ ਕਰਕੇ ਲੋਕ ਜਿਹੜੇ ਨੇ ਉਹ ਨਿਰਾਸ਼ ਹੋ ਚੁੱਕੇ ਨੇ। ਇਹਨਾਂ ਨੇ ਇਹ ਵੀ ਕਿਹਾ ਕਿ ਲੋਕ ਸਿੱਧੂ ਜੋੜੀ ਤੇ ਛੋਟੇਪੁਰ ਦੀ ਮੌਕਾ ਪ੍ਰਸਤੀ ਨੂੰ ਸਮਝ ਚੁੱਕੇ ਨੇ, ਇਸ ਕਰਕੇ ਪੰਜਾਬੀ ਚੰਗੀ ਸੋਚ ਵਾਲੇ ਨੇਤਾਵਾਂ ਦੀ ਭਾਲ ਦੇ ਵਿੱਚ ਨੇ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਸੋਚ ਪਾਰਟੀ ਹੈ ਜੀ ਉਹ ਚੰਗੀ ਦਿੱਖ ਵਾਲੇ ਜਿਹੜੇ ਨੇਤਾ ਨੇ ਉਹ ਪ੍ਰੋਵਾਈਡ ਕਰੂਗੀ। ਹੁਣ 117 ਵਿਧਾਨ ਸਭਾ ਹਲਕਿਆਂ ਤੋਂ ਇਹ ਜਿਹੜੇ ਉਮੀਦਵਾਰ ਨੇ ਉਹ ਕਿਵੇਂ ਲੱਭੇ ਜਾਣਗੇ, ਇਹਦੀ ਕੋਈ ਡਿਟੇਲ ਜਿਹੜੀ ਆ ਜੀ ਉਹ ਨਹੀਂ ਦਿੱਤੀ ਗਈ। ਜਿੰਨੇ ਵੀ ਫਰੰਟ ਵਗੈਰਾ ਜੀ ਖੜੇ ਹੋ ਰਹੇ ਨੇ, ਜਿਵੇਂ ਇਹਨਾਂ ਦਾ ਕੋਈ ਢਾਂਚਾ ਤਾਂ ਹੁੰਦਾ ਨਹੀਂ ਗਾ ਜੀ, ਨਾ ਇਹਦੇ ਉੱਤੇ ਕੋਈ ਉਹ ਮਿਹਨਤ ਕਰਦੇ ਨੇ। ਇੱਕੋ ਹੀ ਹੁੰਦਾ ਜੀ, ਇੱਦਾਂ ਦੇ ਹੈਗੇ ਨੇ ਜਿਹੜੇ ਲੋਕ ਪੰਜਾਬ ਦੇ ਵਿੱਚ ਬਥੇਰੇ ਭਰੇ ਪਏ ਨੇ, ਜਿਨ੍ਹਾਂ ਦੇ ਇੱਕੋ ਹੀ ਦਿਮਾਗ ਦੇ ਵਿੱਚ ਜਾਂ ਸਿਰ 'ਚ ਗੱਲ ਬੜੀ ਹੁੰਦੀ ਹੈ ਜੀ, ਇਲੈਕਸ਼ਨ ਲੜਨੀ ਆ ਚਾਹੇ ਕੋਈ ਪਾਰਟੀ ਜਿਹੜੀ ਆ ਜੀ ਉਹ ਲੜਾ ਦੇ।
ਜਦੋਂ ਇੱਕ ਜਗ੍ਹਾ ਤੋਂ ਨਾ ਹੋ ਜਾਂਦੀ ਆ ਉਹ ਦੂਜੇ ਵੱਲ ਨੂੰ ਭੱਜਦੇ ਨੇ, ਦੂਜੇ ਪਾਸੇ ਤੋਂ ਨਾ ਹੋ ਜਾਂਦੀ ਤੀਜੇ ਵੱਲ ਨੂੰ ਭੱਜਦੇ ਨੇ। ਜਦੋਂ ਕਿਸੇ ਪਾਸੇ ਕੋਈ ਰਾਹ ਨਾ ਮਿਲੇ ਤਾਂ ਫਿਰ ਇਹੋ ਜਿਹੇ ਖੜੀਆਂ ਹੋਣ ਵਾਲੀਆਂ ਜਿਹੜੀਆਂ ਪਾਰਟੀਆਂ ਤੇ ਫਰੰਟ ਜਿਹੜੇ ਨੇ ਉਹ ਇਹ ਕਹਿੰਦੇ ਨੇ ਲਓ ਵੀ ਸਾਡੇ ਵੱਲ ਆ ਜਾਓ, ਸਾਡੇ ਕੋਲ ਤਾਂ ਉਮੀਦਵਾਰਾਂ ਦਾ ਪਹਿਲਾਂ ਹੀ ਘੱਟ ਆ। ਸੋ ਇਸ ਕਰਕੇ ਜਿਹੜੇ ਜੀ ਇਹ ਟਿਕਟੂ ਜਿਹੜੇ ਨੇ ਉਹਨਾਂ ਦੇ ਉੱਤੇ ਬਹੁਤਾ ਕੁਝ ਇਹ ਡਿਪੈਂਡ ਕਰਦੀਆਂ ਨੇ ਪਾਰਟੀਆਂ ਕਿ ਟਿਕਟੂਆਂ ਨੂੰ ਲੈ ਕੇ ਅਸੀਂ ਜਿਹੜਾ ਜੀ ਉਮੀਦਵਾਰ ਖੜੇ ਕਰਾਂਗੇ। ਫਿਰ ਉਮੀਦਵਾਰ ਇਹ ਬਹਿੰਦੇ ਕਿਵੇਂ ਨੇ, ਜਿਹੜੀਆਂ ਗਾਂਧੀ ਲੱਗੀਆਂ ਹੋਈਆਂ ਫੋਟੋਆਂ ਵਾਲੇ ਜਿਹੜੇ ਕਾਗਜ਼ ਨੇ ਉਹੋ ਹੀ ਬਹੁਤੇ ਜਿਹੜੇ ਉਹ ਭਾਲਦੇ ਨੇ। ਬਾਕੀ ਦੇਖਦੇ ਹਾਂ ਜੀ ਕਿ ਇਸ ਵਾਰੀ ਜਿਹੜੀ ਚੋਣ ਆ ਉਹ ਥੋੜ੍ਹੀ ਡਿਫਰੈਂਟ ਹੋਊਗੀ। ਇਹ ਪਾਰਟੀਆਂ ਖੜੀਆਂ ਕੌਣ ਕਰ ਰਿਹਾ, ਇਹਦੇ ਪਿੱਛੇ ਕੌਣ ਨੇ ਬਿਹਾਈਂਡ ਦੀ ਸੀਨ, ਇਹ ਵੀ ਬਹੁਤ ਸਾਰੇ ਲੋਕ ਜਿਹੜੇ ਜੀ ਹੁਣ ਜਾਣਦੇ ਨੇ, ਪਹਿਲਾਂ ਕਿਸੇ ਟਾਈਮ ਨਹੀਂ ਸੀ ਜਾਣਦੇ ਹੁੰਦੇ। ਬਿਲਕੁਲ ਪੰਚ ਸਾਹਿਬ, ਮੇਰਾ ਇੱਕ ਹੋਰ ਇਹਦੇ ਨਾਲ ਹੀ ਰਲਦਾ ਸਵਾਲ ਆ ਕਿ ਇਹ ਜਿਹੜੀਆਂ ਹੁਣ ਫਰੰਟ ਬਣ ਰਹੇ ਆ ਜਾਂ ਬਹੁਤ ਸਾਰੀਆਂ ਪਾਰਟੀਆਂ ਆਏ ਦਿਨ ਉੱਗ ਰਹੀਆਂ, ਪਰ ਕਦੀ ਵੀ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਰਵਾਇਤੀ ਪਾਰਟੀਆਂ ਜਿਹੜੀਆਂ ਦੋ ਆ ਉਹਨਾਂ ਦੇ ਅਗੇਂਸਟ ਕਦੀ ਨਹੀਂ ਇਹ, ਨਾ ਤਾਂ ਉਹਨਾਂ ਦੀਆਂ ਇੰਨੀਆਂ ਪਾਰਟੀਆਂ ਬਣੀਆਂ ਤੇ ਨਾ ਫਰੰਟ ਬਣੇ। ਬਿਲਕੁਲ ਜੀ, ਔਰ ਇਹ ਨਾਮ ਉਹ ਨੇ, ਮੈਂ ਇਵਨ ਜੇ ਕਹਾਂ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਉਹ ਪੰਜਾਬ ਦੇ ਮਸਲਿਆਂ ਦੇ ਉੱਤੇ, ਜਿਹੜੇ ਪੰਜਾਬ ਦੇ ਮਸਲੇ ਨੇ ਜਾਂ ਜਿਨ੍ਹਾਂ ਦੇ ਮੈਂ ਹੁਣ ਨਾਵਾਂ ਦਾ ਜ਼ਿਕਰ ਕੀਤਾ ਜੀ, ਕਦੀ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਕਿਸੇ ਨੇ ਵਰਕ ਕਰਦਿਆਂ ਦੇਖਿਆ ਸੁਣਿਆ ਜੀ? ਕਦੀ ਵੀ ਨਹੀਂ। ਪੰਜਾਬ ਦੇ ਕਿੰਨੇ ਅਹਿਮ ਮਸਲੇ ਨੇ, ਪੰਜਾਬ ਦੀ ਜਨਰੇਸ਼ਨ ਖਪ ਗਈ ਇੱਕ ਜਿਹੜੀ ਜੀ ਉਹ ਚਿੱਟੇ ਦੇ ਵਿੱਚ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਜੀ, ਟ੍ਰੇਨ ਭਰ ਕੇ ਜਿਹੜੀ ਹੈ ਜੀ ਉਹ ਕੈਂਸਰ ਦਾ ਇਲਾਜ ਕਰਾਉਣ ਵਾਸਤੇ ਬੀਕਾਨੇਰ ਨੂੰ ਜਾਂਦੀ ਹੈ, ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਨੇ। ਇਹ ਉਹ ਮਸਲੇ ਨੇ ਜਿਹੜੇ ਗਲੋਬ ਦੇ ਉੱਤੇ ਜਿਹੜੇ ਜੀ ਉੱਭਰੇ ਹੋਏ ਨੇ। ਇਹਨਾਂ ਲੋਕਾਂ ਨੂੰ ਕਦੀ ਇੱਥੇ ਜਿਹੜਾ ਜੀ ਉਹ ਦੇਖਿਆ ਗਿਆ ਇਹਨਾਂ ਮਸਲਿਆਂ ਦੇ ਵਿੱਚ, ਜਾਂ ਇਹਨਾਂ ਦੇ ਵੱਲੋਂ ਕੋਈ ਬਿਆਨ ਹੀ ਆਇਆ ਹੋਵੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਜੀ। ਔਰ ਦੂਜੀ ਗੱਲ ਇਹ ਹੈ ਕਿ ਜੋ ਕੁਛ ਪੰਜਾਬ ਦੀ ਜਿਹੜੀ ਸੱਤਾਧਾਰੀ ਧਿਰ ਹੈ ਉਹਨੇ ਕੀਤਾ, ਅੱਜ ਵੀ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਵੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਪੜ੍ਹਨੀ, ਜਿਹੜੇ ਉਹਨਾਂ ਨੇ 21 ਬਿੱਲ ਜਿਹੜੇ ਆ ਜੀ ਉਹ ਪਾਸ ਕੀਤੇ ਆ, ਉਹ ਬੜੀ ਜ਼ੋਰਦਾਰ ਸੰਪਾਦਕੀ ਹੈ ਇਸ ਪੱਖੋਂ ਇਹ ਕਿ ਘਾਣ ਕਿਵੇਂ ਕੀਤਾ ਗਿਆ ਜੀ ਐਕਚੁਅਲੀ ਜਿਹੜੀ ਮਰਿਆਦਾਵਾਂ ਦਾ ਉਹਦੇ ਵਿੱਚ ਉਹਦਾ ਜ਼ਿਕਰ ਹੈ। ਇਹ ਲੋਕਾਂ ਨੂੰ ਇਹ ਚੀਜ਼ਾਂ ਦਿਸਦੀਆਂ ਹੀ ਨਹੀਂ ਜੀ, ਇਹਦੇ ਉੱਤੇ ਕੋਈ ਗੱਲ ਨਹੀਂ। ਸਿਰਫ ਜਿਹੜਾ ਜੀ ਲੈ ਦੇ ਕੇ ਨਾ ਸਾਰੇ ਜਿਹੜੇ ਇਹ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਜੀ ਉਹ ਖਿਲਾਫ। ਔਰ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਜੀ ਕਿ ਜੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਾਂਗੇ ਤੇ ਜਿਹੜੇ ਅਖਬਾਰ ਤੇ ਚੈਨਲ ਨੇ ਉਹ ਸਾਡੀ ਖਬਰ ਲਾ ਦੇਣਗੇ ਉਸੇ ਵੇਲੇ। ਇਸੇ ਕਰਕੇ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਪਹਿਲਾਂ ਚੈਨਲ ਉਹਨਾਂ ਦੀ ਸ਼ਕਲ ਵਿਖਾਉਣ ਨੂੰ ਤਿਆਰ ਨਹੀਂ ਸੀਗਾ, ਅੱਜ 3-3 ਕੈਮਰਿਆਂ ਵਾਲੇ ਉਹਨਾਂ ਦੇ ਪਿੱਛੇ ਨਾਲ ਹੀ ਛੱਡੇ ਹੋਏ ਨੇ ਜੀ ਵੀ ਹਰ ਚੀਜ਼ ਜਿਹੜੀ ਆ ਇਹਨਾਂ ਦੀ ਤੁਸੀਂ ਲਿਆ ਕੇ ਚੈਨਲ ਦੇ ਉੱਤੇ ਦਿਖਾਉਣੀ ਆ, ਤੇ ਉਹ ਦਿਖਾ ਵੀ ਇੱਦਾਂ ਰਹੇ ਨੇ ਕਿ ਪਤਾ ਨਹੀਂ ਕਿੱਡਾ ਕੁ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲ ਰਿਹਾ। ਸੋ ਇਹ ਬਿਹਾਈਂਡ ਦੀ ਸੀਨ ਹੈ ਹੀ ਉਹ ਨੇ ਜੀ, ਇਸ ਕਰਕੇ ਜਿਹੜਾ ਜੀ ਉਹਨਾਂ ਦੇ ਖਿਲਾਫ ਇਹਨਾਂ 'ਚ ਕੋਈ ਨਹੀਂ ਬੋਲਦਾ ਜੀ। ਬਿਲਕੁਲ ਜੀ, ਉਹੀ ਦੇਖਦੇ ਹਾਂ ਕਿ ਪਿਛਲੇ 10-15 ਸਾਲਾਂ ਤੋਂ ਕੋਈ ਇੰਨੀਆਂ ਪਾਰਟੀਆਂ ਨਹੀਂ ਬਣੀਆਂ ਤੇ ਫਰੰਟ ਨਹੀਂ ਬਣੇ। ਤੇ ਹੋਰ ਅੱਗੇ ਆਪਾਂ ਗੱਲ ਕਰਦੇ ਹਾਂ ਡਾਕਟਰਾਂ ਦੀ, ਤੇ ਉਹ ਡਾਕਟਰ ਹੈ ਜੀ ਜਿਹੜੇ ਚੋਣ ਪ੍ਰਚਾਰ ਦੀਆਂ ਵੈਨਾਂ ਦੇ ਨਾਲ ਲਾ ਦਿੱਤੇ ਗਏ ਤੇ ਡਿਸਪੈਂਸਰੀਆਂ ਖਾਲੀ ਆ। ਕਦੀ ਇਹਨਾਂ ਨੂੰ ਡਾਕਟਰਾਂ ਨੂੰ ਸੈਰ ਕਰਨ ਲੈ ਜਾਂਦੇ ਆ, ਕਦੀ ਧਾਰਮਿਕ ਸਥਾਨਾਂ ਤੇ ਕਦੀ ਇਸ ਤਰ੍ਹਾਂ। ਬਿਲਕੁਲ ਜੀ, ਜਿਹੜੀਆਂ ਬੱਸਾਂ ਗਈਆਂ ਸੀਗੀਆਂ, ਟ੍ਰੇਨਾਂ, ਉਹਨਾਂ ਦੇ ਨਾਲ ਡਾਕਟਰ ਜਿਹੜੇ ਉਹ ਤੋਰੇ ਗਏ ਸੀਗੇ। ਡਿਸਪੈਂਸਰੀਆਂ ਉਦੋਂ ਵੀ ਖਾਲੀ ਰਹੀਆਂ। ਹੁਣ ਪੰਜਾਬ ਸਰਕਾਰ ਨੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਡਾਕਟਰਾਂ ਦੀ ਡਿਊਟੀ ਜਿਹੜੀ ਆ ਜੀ ਉਹ ਲੋਕ ਸੰਪਰਕ ਵਿਭਾਗ ਦੀਆਂ ਪ੍ਰਚਾਰ ਵੈਨਾਂ ਦੇ ਨਾਲ ਜਿਹੜੀ ਆ ਉਹ ਲਾਤੀ ਆ। ਡਾਕਟਰਾਂ ਦੀ ਗੈਰ ਹਾਜ਼ਰੀ ਕਾਰਨ ਜ਼ਿਲ੍ਹਾ ਪ੍ਰੀਸ਼ਦ ਤਹਿਤ ਪਿੰਡਾਂ ਦੀਆਂ ਡਿਸਪੈਂਸਰੀਆਂ ਖਾਲੀ ਹੋ ਗਈਆਂ ਨੇ। ਮਰੀਜ਼ ਇਲਾਜ ਦੇ ਵਾਸਤੇ ਤਰਸ ਰਹੇ ਨੇ। ਡੇਂਗੂ ਤੇ ਚਿਕਨਗੁਨੀਆ ਜਿਹੜਾ ਜੀ ਉਹ ਇਸ ਵੇਲੇ ਵੱਡੀ ਪੱਧਰ ਦੇ ਉੱਤੇ ਫੈਲਿਆ ਹੋਇਆ। ਲਾਈਨਾਂ ਜਿਹੜੀਆਂ ਜੀ ਉਹ ਹਸਪਤਾਲਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਹਨਾਂ ਦੇ ਮਰੀਜ਼ਾਂ ਦੀਆਂ। ਡਿਸਪੈਂਸਰੀਆਂ ਦੇ ਵਿੱਚ ਉਹ ਜਾਂਦੇ ਨੇ, ਡਿਸਪੈਂਸਰੀ ਨੂੰ ਜੰਦਰਾ ਗਾਂ ਲੱਗਿਆ ਹੁੰਦਾ ਜੀ, ਉਹ ਵਿਚਾਰੇ ਫਿਰ ਇੱਕ ਤੋਂ ਦੂਜੀ ਜਗ੍ਹਾ ਮਜਬੂਰ ਹੋ ਰਹੇ ਨੇ ਪ੍ਰਾਈਵੇਟ ਹਸਪਤਾਲਾਂ ਜਾਣ ਦੇ ਵਾਸਤੇ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਪ ਮੁੱਖ ਕਾਰਜਕਾਰੀ ਅਫਸਰ ਦੇ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ, ਉਹਦੇ ਵਿੱਚ ਡਾਕਟਰਾਂ ਨੂੰ ਸਰਕਾਰ ਦੀਆਂ ਪ੍ਰਚਾਰ ਵੈਨਾਂ ਦੇ ਨਾਲ ਸਰਕਾਰ ਦੇ ਸਿਹਤ ਪ੍ਰੋਗਰਾਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਇਹ ਕਿਹਾ ਗਿਆ ਜੀ। ਔਰ ਇਸ ਚਿੱਠੀ ਦੇ ਵਿੱਚ ਮਿਸ਼ਨ ਡਾਇਰੈਕਟਰੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ 15 ਸਤੰਬਰ ਤੋਂ 15 ਅਕਤੂਬਰ ਤੱਕ 1 ਮਹੀਨੇ ਲਈ ਪਿੰਡਾਂ 'ਚ ਲੋਕਾਂ ਨੂੰ ਸਿਹਤ ਪ੍ਰੋਗਰਾਮਾਂ ਪ੍ਰਤੀ ਜਾਗਰੂਕ ਕਰਨ ਦੇ ਵਾਸਤੇ ਹਰੇਕ ਬਲਾਕ ਦੇ ਵਿੱਚ ਇੱਕ ਪ੍ਰਚਾਰ ਵੈਨ ਜਿਹੜੀ ਹੈ ਜੀ ਉਹ ਭੇਜੀ ਗਈ ਹੈ। ਔਰ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹਨਾਂ ਵੈਨਾਂ ਦੇ ਨਾਲ ਰੂਰਲ ਮੈਡੀਕਲ ਅਫਸਰਾਂ ਦੀਆਂ ਡਿਊਟੀਆਂ ਲਾਉਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਜਾ ਰਿਹਾ। ਔਰ ਵੈਨ ਦੇ ਨਾਲ ਡਿਊਟੀ ਤੇ ਜਾਣ ਵਾਲੇ ਡਾਕਟਰਾਂ ਨੂੰ ਸੰਬੰਧਿਤ ਅਮਲੇ ਨਾਲ ਪੂਰੀ ਤਰ੍ਹਾਂ ਸਹਿਯੋਗ ਦੇਣ ਦੀਆਂ ਅਗਾਊਂ ਹਦਾਇਤਾਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਨੇ ਤਾਂ ਕਿ
ਚੋਣ ਪ੍ਰਚਾਰ ਮੁਹਿੰਮ ਨੂੰ ਸਫਲ ਜਿਹੜਾ ਜੀ ਉਹ ਬਣਾਇਆ ਜਾ ਸਕੇ। ਲੋਕ ਸੰਪਰਕ ਵਿਭਾਗ ਦੇ ਵੱਲੋਂ 117 ਪ੍ਰਚਾਰ ਵੈਨਾਂ ਨੂੰ ਪਬਲਿਸਿਟੀ ਦੇ ਵਾਸਤੇ ਜਿਹੜਾ ਜੀ ਉਹ ਤੋਰਿਆ ਗਿਆ ਔਰ ਇੰਨੇ ਹੀ ਡਾਕਟਰ ਜਿਹੜੇ ਆ ਜੀ ਉਹ ਪ੍ਰਚਾਰ ਵੈਨਾਂ ਦੇ ਨਾਲ ਡਿਊਟੀ ਦੇ ਉੱਤੇ ਜਿਹੜੇ ਜੀ ਉਹ ਜਾ ਰਹੇ ਨੇ। ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤਹਿਤ ਡਿਸਪੈਂਸਰੀਆਂ ਦੀ ਗਿਣਤੀ 1186 ਹੈ ਤੇ ਇਹਦੇ ਵਿੱਚੋਂ 486 ਚ ਡਾਕਟਰ ਹੈ ਨਹੀਂ ਗੇ ਤੇ ਬਾਕੀ ਜਿਹੜੇ ਨੇ ਜੀ ਉਹ ਪ੍ਰਚਾਰ ਵੈਨਾਂ ਦੇ ਨਾਲ ਲਾਤੇ ਨੇ ਤੇ ਲੋਕ ਤੁਸੀਂ ਇਹ ਕਹੋ ਜੀ ਧੱਕੇ ਖਾਣ ਜਿੱਥੇ ਉਹਨਾਂ ਨੇ ਜਾ ਕੇ ਜਿਹੜੇ ਉਹ ਖਾਣੇ ਨੇ ਉਹ ਵਿਚਾਰੇ ਪ੍ਰਾਈਵੇਟ ਡਾਕਟਰਾਂ ਵੱਲ ਨੂੰ ਜਿਹੜਾ ਜੀ ਉਹ ਤੁਰਨਗੇ ਤੇ ਉੱਥੇ ਪ੍ਰਾਈਵੇਟ ਡਾਕਟਰ ਜਿਹੜੇ ਨੇ ਜੀ ਉਹ ਆਪਰੇਸ਼ਨ ਦੇ ਔਜ਼ਾਰਾਂ ਦੇ ਨਾਲ ਨਾਲ ਜੇਬਾਂ ਕੱਟਣ ਨੂੰ ਤਿਆਰ ਬੈਠੇ ਨੇ ਜੀ ਜੀ ਬਿਲਕੁਲ। ਸ਼ਾਇਦ ਕਮਿਸ਼ਨ ਵੀ ਕੀਤਾ ਹੋਵੇ ਇੱਧਰ ਉੱਧਰੋਂ ਨੇ। ਅੱਗੇ ਆਪਾਂ SGPC ਦੀ ਗੱਲ ਕਰਦੇ ਹਾਂ। ਉਸੇ ਨਵੇਂ ਹਾਊਸ ਤੱਕ ਦਾ ਜਿਹੜਾ ਗਠਨ ਕਰਨਾ ਹੈ ਉਸ ਦੇ ਲਈ 2011 ਵਾਲਾ ਸਦਨ ਹੀ ਕੰਮ ਕਰੇਗਾ। ਇਹ ਸੁਪਰੀਮ ਕੋਰਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ 2011 ਦੇ ਸਦਨ ਦੀ ਬਹਾਲੀ ਸੰਬੰਧੀ ਦਿੱਤਾ ਜਿਹੜਾ ਫੈਸਲਾ ਜੀ ਉਹਦੀ ਹਾਊਸ ਦੀ ਮਿਆਦ ਬਾਰੇ ਸਥਿਤੀ ਸਪਸ਼ਟ ਨਾ ਹੋਣ ਕਾਰਨ ਜਿਹੜਾ ਜੀ ਇਹਦੇ ਬਾਰੇ ਅਨਿਸ਼ਚਿਤਤਾ ਜਿਹੜੀ ਹੈ ਜੀ ਉਹ ਬਣੀ ਹੋਈ ਆ। ਕਾਨੂੰਨੀ ਮਾਹਰ ਇਹ ਕਹਿੰਦੇ ਆ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 56 ਦੇ ਤਹਿਤ ਨਵੇਂ ਸਦਨ ਦੇ ਮੁੜ ਗਠਨ ਤੱਕ ਪਹਿਲਾ ਹਾਊਸ ਹੀ ਕੰਮ ਕਰਦਾ ਰਹਿ ਸਕਦਾ। ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਰੋਕਣ ਦੇ ਮਾਮਲੇ ਨੂੰ ਲੈ ਕੇ 2011 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਹੋਈਆਂ ਆਮ ਚੋਣਾਂ ਦਾ ਭਵਿੱਖ ਹੁਣ ਤੱਕ ਹਵਾ 'ਚ ਲਟਕ ਰਿਹਾ ਸੀਗਾ ਔਰ ਹੁਣ ਇਹ ਮਸਲਾ ਹੱਲ ਹੋਣ ਮਗਰੋਂ ਸੁਪਰੀਮ ਕੋਰਟ ਨੇ 2011 ਵਿੱਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਪ੍ਰਵਾਨਗੀ ਦਿੰਦਿਆਂ ਹੋਇਆ ਇਸ ਹਾਊਸ ਦੀ ਬਹਾਲੀ ਲਈ ਹਰੀ ਝੰਡੀ ਜਿਹੜੀ ਹੈ ਜੀ ਦਿੱਤੀ ਆ ਔਰ ਇਸ ਵੇਲੇ ਕਾਨੂੰਨੀ ਅੜਿੱਕਾ ਇਹ ਬਣਿਆ ਹੋਇਆ ਹੈ ਕਿ 2011 ਚ ਹੋਈਆਂ ਚੋਣਾਂ ਦੀ ਮਿਆਦ 5 ਸਾਲ ਇਸੇ ਵਰੇ ਦਸੰਬਰ ਮਹੀਨੇ ਦੇ ਵਿੱਚ ਜਿਹੜੀ ਹੈ ਜੀ ਉਹ ਖਤਮ ਹੋ ਜੂਗੀ। ਸੁਪਰੀਮ ਕੋਰਟ ਦੇ ਫੈਸਲੇ 'ਚ ਸਪਸ਼ਟ ਨਹੀਂ ਹੈ ਕਿ 2011 ਵਾਲਾ ਹਾਊਸ ਅੱਗੇ 5 ਸਾਲਾਂ ਤੱਕ ਚੱਲੇਗਾ ਜਾਂ ਇਹਦੀ ਮਿਆਦ 2016 ਤੱਕ ਹੋਊਗੀ। ਇਸ ਮਾਮਲੇ ਨੂੰ ਲੈ ਕੇ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਕਾਨੂੰਨੀ ਮਾਮਲਿਆਂ ਦੇ ਜਿਹੜੇ ਮਾਹਰ ਨੇ ਅਵਤਾਰ ਸਿੰਘ ਉਹਨੇ ਇਹ ਗੱਲ ਆਖੀ ਹੈ ਜੀ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦਾ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਤੈਅ ਕਰਨਾ ਹੈ ਪਰ ਅਦਾਲਤ ਦੇ ਹੁਕਮਾਂ ਦੇ ਮੁਤਾਬਕ 2011 ਵਾਲਾ ਸਦਨ ਬਹਾਲ ਹੋਊਗਾ ਔਰ ਨਵੇਂ ਸਦਨ ਦੇ ਗਠਨ ਦੇ ਵਿੱਚ 2011 ਵਾਲਾ ਸਦਨ ਹੀ ਕੰਮ ਕਰੂਗਾ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜੇ ਕੇਂਦਰੀ ਗ੍ਰਹਿ ਮੰਤਰਾਲਾ 5 ਸਾਲ ਦੀ ਮਿਆਦ ਖਤਮ ਹੋਣ ਮਗਰੋਂ ਨਵੀਆਂ ਚੋਣਾਂ ਬਾਰੇ ਤੈਅ ਕਰਦਾ ਤਾਂ ਵੀ ਹਲਕਾ ਬੰਦੀ ਕਰਨਾ, ਵੋਟਾਂ ਬਣਾਉਣਾ ਤੇ ਹੋਰ ਕਈ ਕੰਮ ਬਾਕੀ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੇ ਵਾਸਤੇ ਕਾਫੀ ਸਮਾਂ ਲੋੜੀਂਦਾ ਔਰ ਇਸ ਲਈ ਇਹ ਤੈਅ ਹੈ ਕਿ ਨਵੇਂ ਸਦਨ ਦੇ ਗਠਨ ਤੱਕ 2011 ਵਾਲਾ ਸਦਨ ਹੀ ਜਿਹੜਾ ਜੀ ਉਹ ਕੰਮ ਕਰੂਗਾ। ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜੀ ਸਥਿਤੀ ਆ ਉਹ ਅਕਾਲੀ ਦਲ ਦੀ ਬੜੀ ਅਜੀਬੋ-ਗਰੀਬ ਬਣੀ ਹੋਈ ਹੈ ਇਸ ਮਸਲੇ ਦੇ ਉੱਤੇ ਕਿ ਜੇ ਉਹ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਤੱਤ ਭੜੱਥੀ ਚੋਣਾਂ ਕਰਾਉਂਦੇ ਨੇ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਜੀ ਉਹ ਕਰਾ ਲਈਆਂ ਜਾਣ ਕਿ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਦਾ ਕਬਜ਼ਾ ਜਿਹੜਾ ਜੀ ਉਹ ਕਾਇਮ ਰਹੇ ਤਾਂ ਉਹਨਾਂ ਦਾ ਧਿਆਨ ਇਸ ਪਾਸੇ ਵੱਲ ਲੱਗ ਸਕਦਾ ਹੈ। ਦੂਜੀਆਂ ਪਾਰਟੀਆਂ ਜਿਹੜੀਆਂ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਜੀ ਉਹ ਲੱਗੀਆਂ ਰਹਿ ਸਕਦੀਆਂ ਨੇ। ਜੇ ਨਹੀਂ ਕਰਾਉਂਦੇ ਤਾਂ ਫਿਰ ਜਿਹੜਾ ਜੀ ਉਹ ਸੱਤਾਧਾਰੀ ਧਿਰ ਦੇ ਉੱਤੇ ਇਹ ਖਤਰਾ ਮੰਡਰਾਉਂਦਾ ਰਹੂਗਾ ਕਿ ਜੇ ਉਹਨਾਂ ਦੀ ਸਰਕਾਰ ਚਲੇਗੀ ਤੇ ਫਿਰ ਇਹਦਾ ਮਤਲਬ ਅਗਲਾ ਜਿਹੜਾ ਨੰਬਰ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਊਗਾ। ਜੀ ਬਿਲਕੁਲ ਕਿ ਇਹਨਾਂ ਨੇ ਨਾਪ ਤੋਲ ਕੇ ਕਰਨਾ ਸਾਰਾ ਕੁਝ ਤੇ ਅਖੀਰ ਵਿੱਚ ਆਜ਼ਨਾਮਾ ਕਿ ਟੁੱਟੇ ਫੇਰ ਅਰੁਣਾਚਲ ਦੇ ਕਾਂਗਰਸੀਏ ਹੋਏ ਪਿੰਡ ਦੀ ਫਿਰਨੀਓ ਪਾਰ ਮੀਆਂ। ਟੁੱਟੇ ਫੇਰ ਅਰੁਣਾਚਲ ਦੇ ਕਾਂਗਰਸੀਏ ਹੋਏ ਪਿੰਡ ਦੀ ਫਿਰਨੀਓ ਪਾਰ ਮੀਆਂ। ਮੁੱਖ ਮੰਤਰੀ ਕਰ ਗਿਆ ਦਲ ਬਦਲੀ ਮਗਰ ਗਈ ਵਜ਼ੀਰਾਂ ਦੀ ਡਾਰ ਮੀਆਂ। ਉਹਨਾਂ ਨਾਲ ਵਿਧਾਇਕ ਵੀ ਗਏ ਸਾਰੇ ਗਈ ਰੰਗ ਹੈ ਪਲਟ ਸਰਕਾਰ ਮੀਆਂ। ਟੀਮ ਖਿੜੀ ਪਈ ਭਾਜਪਾ ਲੀਡਰਾਂ ਦੀ ਜਿਨ੍ਹਾਂ ਲਿਆ ਸ਼ਿਕਾਰ ਹੈ ਮਾਰ ਮੀਆਂ। ਜਿਹੜੀ ਬਾਤ ਨਹੀਂ ਉਹਨਾਂ ਦੇ ਚਿੱਤ ਚੇਤੇ ਭੁੱਖੀ ਸੱਤਾ ਦੀ ਆਈ ਏ ਧਾੜ ਮੀਆਂ। ਜਿਹੜੀ ਬਾਤ ਨਹੀਂ ਉਹਨਾਂ ਦੇ ਚਿੱਤ ਚੇਤੇ ਭੁੱਖੀ ਸੱਤਾ ਦੀ ਆਈ ਏ ਧਾੜ ਮੀਆਂ। ਆਏ ਕਿਲਾ ਉਹ ਜਿਵੇਂ ਉਖਾੜ ਪਹਿਲਾਂ ਇਦਾਂ ਹੀ ਜਾਣਗੇ ਇੱਧਰ ਉਜਾੜ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।